ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲਾਂ ਪਾਇਓ ਚਾਨਣਾ ਮਿਡਲ ਈਸਟ ਦੇ ਵਿੱਚ ਵੱਧਦੇ ਤਣਾਅ ਦੇ ਕਰਕੇ ਹੁਣ ਪੈਟਰੋਲ ਤੇ ਡੀਜ਼ਲ ਦੇ ਭਾਅ ਆਖਿਰਕਾਰ ਵੱਧ ਗਏ ਨੇ। ਬੜੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਵੀ ਭਾਈ ਸ਼ਾਇਦ ਚੋਣਾਂ ਦੇ ਕਰਕੇ ਇੱਧਰ ਹਾਲੇ ਨਾ ਹੀ ਕੋਈ ਹੱਥ ਧਰਿਆ ਜਾਵੇ, ਪਰ ਕੰਮ ਹੋ ਗਿਆ ਜੀ ਸ਼ੁਰੂ। ਤੇ ਉਧਰੋਂ ਪ੍ਰਧਾਨ ਮੰਤਰੀ ਹੋਣਾ ਨੇ ਵੀ ਮੁੱਖ ਮੰਤਰੀਆਂ ਨਾਲ ਮੀਟਿੰਗ ਲੈਣੀ ਹੈ। ਇਹਨੂੰ ਕਿਵੇਂ ਵੇਖਿਆ ਜਾਵੇ? ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਗੰਭੀਰ ਤੇ ਗੰਭੀਰ ਹੀ ਹੁੰਦੀ ਜਾ ਰਹੀ ਹੈ। ਜੀ ਬਿਲਕੁਲ ਗੁਰਪ੍ਰੀਤ, ਹੁਣ ਜਿਸ ਦਿਸ਼ਾ ਵੱਲ ਦੁਨੀਆ ਵੱਧ ਰਹੀ ਹੈ ਮੇਰੇ ਖਿਆਲ ਦੇ ਨਾਲ, ਉਹਦੇ ਵਿੱਚ ਤੁਸੀਂ, ਮੈਂ, ਸਾਡੇ ਸਰੋਤੇ ਦਰਸ਼ਕ, ਆਪਾਂ ਸਾਰੇ ਹੀ ਲਗਭਗ ਮਸਲੇ ਜਾਣੇ ਤੈਅ ਆ। ਸਾਡਾ ਮਸਲਿਆ ਜਾਣਾ ਤੈਅ ਆ। ਹੁਣ ਸਾਡੀ ਹੋਣੀ ਨੂੰ ਸ਼ਾਇਦ ਕੋਈ ਨਹੀਂ ਰੋਕ ਸਕਦਾ ਜੀ, ਕੋਈ ਨਹੀਂ ਰੋਕ ਸਕਦਾ। ਤੋ ਕਿਤੇ ਅਸਰ ਪੈਣਾ ਸ਼ੁਰੂ ਹੋ ਗਿਆ, ਕਿਤੇ ਪੈ ਚੁੱਕਾ ਹੈ ਤੇ ਕਿਤੇ ਪੈ ਜਾਵੇਗਾ। ਬਸ ਮੈਂ 20 ਮਾਰਚ ਦਾ ਗੇੜ ਲਾਇਆ ਸੀ ਕਿ 20 ਮਾਰਚ ਤੱਕ ਤੇ ਇੰਡੀਆ ਜਿਹੜਾ ਹੈ ਉਹ ਚੀਜ਼ਾਂ ਨੂੰ, ਦਬਾਅ ਨੂੰ ਸਹਿਣ ਕਰ ਲਏਗਾ। 20 ਮਾਰਚ ਤੋਂ ਬਾਅਦ ਇੰਡੀਆ ਦੇ ਪੈਰ ਉਖੜਨੇ ਸਟਾਰਟ ਹੋ ਜਾਣਗੇ। ਨਤੀਜਾ ਤੁਹਾਡੇ ਸਾਹਮਣੇ ਆ ਜੀ। ਅੱਛਾ, ਹੁਣ ਅੱਜ ਨਾਇਰਾ ਯਾਨੀ ਪੂਰੀਆਂ ਜਿਹੜੀਆਂ ਤੇਲ ਕੰਪਨੀਆਂ, ਸਾਰਿਆਂ ਨੇ ਤੇਲ ਦਾ ਰੇਟ ਨਹੀਂ ਵਧਾਇਆ, ਪਰ ਨਾਇਰਾ ਨੇ ਚੱਕਤਾ ਸਿੱਧਾ ਹੀ 5 ਰੁਪਏ। ਨਾਇਰਾ ਯਾਨੀ ਇਹਦੇ ਵਿੱਚ ਹਿੱਸੇਦਾਰੀ ਅੰਬਾਨੀਆਂ ਦੀ ਵੀ ਹੈ ਤੇ ਰਸ਼ੀਅਨ ਕੰਪਨੀ ਵੀ ਹੈ ਜੀ, ਸਟੇਕ ਹੋਲਡਰ। ਤਾਂ ਪੈਟਰੋਲ ਪੰਪਾਂ ਤੇ ਭੀੜ ਵਧਣੀ ਸਟਾਰਟ ਹੋ ਗਈ ਆ, ਪ੍ਰੈਸ਼ਰ ਆਉਣਾ ਸਟਾਰਟ ਹੋ ਗਿਆ। ਹੁਣ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੈ, ਜੇ ਉਹ ਨਾ ਹੁੰਦੀਆਂ, ਮੇਰਾ ਅਨੁਮਾਨ ਹੈ, ਮੇਰਾ ਅੰਦਾਜ਼ਾ ਹੈ ਕਿ ਪੈਟਰੋਲ ਹੁਣ ਤੱਕ ਇੰਡੀਆ 'ਚ 130 ਤੋਂ 150 ਰੁਪਏ ਦੇ ਦਰਮਿਆਨ ਹੁੰਦਾ, ਜਿਹੜਾ ਕਿ ਇਸ ਵੇਲੇ ਕਹਿ ਲਓ ਕਿ 100 ਦੇ ਨੇੜੇ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਰਿੰਦਰ ਮੋਦੀ ਬਸ ਕਹਿ ਲਓ ਕਿ ਡਿਸਕ੍ਰਾਈਬ ਕਰ ਦੇਣਗੇ, ਉਹਨਾਂ ਨੂੰ ਖੋਲ ਦੇਣਗੇ। ਯਾਨੀ ਸਾਨੂੰ ਇੱਕ ਤਰ੍ਹਾਂ ਨਾਲ ਮੈਸੇਜ ਪ੍ਰਧਾਨ ਮੰਤਰੀ ਨੇ 2-3 ਦਿਨ ਪਹਿਲਾਂ ਦੇਤਾ ਸੀਗਾ। ਹੁਣ ਵੇਲਾ ਆ ਗਿਆ ਕਿ ਹੌਲੀ ਚੀਜ਼ਾਂ ਨੂੰ ਲਾਗੂ ਕਰ ਦਿੱਤਾ ਜਾਵੇ। ਮੁੱਖ ਮੰਤਰੀਆਂ ਨਾਲ ਮੀਟਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਹੰਗਾਮੀ ਸਥਿਤੀ ਆ ਬਈ, ਸਾਥ ਦਿਓ ਬਸ। ਤਾਂ ਸਾਥ ਕੀ ਆ ਕਿ ਲੋਕ ਜਿਸ ਤਰ੍ਹਾਂ ਵੀ ਹੈਗੇ ਆ, ਮਾੜਾ ਮੋਟਾ ਸੰਭਾਲ ਲਓ, ਬਾਕੀ ਉਹਨਾਂ ਨੂੰ ਉਹਦੇ ਹਾਲ ਤੇ ਛੱਡ ਦਿਓ। ਇਹ ਨਾ ਨੋਟਬੰਦੀ ਦੇ ਦੌਰਾਨ ਮਰੇ, ਨਾ ਇਹ ਕਰੋਨਾ ਦੇ ਦੌਰਾਨ ਮਰੇ। ਚਲੋ ਜਿੰਨੇ ਕੋ ਮਰ ਗਿਆ ਠੀਕ ਆ, ਇੰਡੀਆ ਸੇ ਹੋਈ ਆ, ਜਿੰਨੇ ਕੋ ਖੱਪ ਗਏ ਠੀਕ ਆ। ਤੇ ਇਹ ਤੈਅ ਆ ਕਿ ਇੱਕ ਐਮਰਜੈਂਸੀ ਤੇ ਸਾਡੇ ਤੇ ਆ ਗਈ। ਹੁਣ ਉਹ ਐਮਰਜੈਂਸੀ ਕਿਸ ਤਰ੍ਹਾਂ ਆਉਂਦੀ ਹੈ? ਐਨਰਜੀ ਐਮਰਜੈਂਸੀ ਦੇ ਰੂਪ ਚ ਆਉਂਦੀ ਹੈ, ਆਰਥਿਕ ਐਮਰਜੈਂਸੀ ਦੇ ਰੂਪ ਚ ਆਉਂਦੀ ਹੈ। ਉਹ ਲਾਗੂ ਭਾਵੇਂ ਡਿਕਲੇਅਰ ਭਾਵੇਂ ਸਰਕਾਰ ਨਾ ਕਰੇ, ਪਰ ਲਗਭਗ ਉਹ ਆਏਗੀ ਜ਼ਰੂਰ। ਮੈਂ ਵਾਰ-ਵਾਰ ਕਹਿੰਦਾ ਸੀ, ਅੰਕੜਿਆਂ ਦੀ ਜਾਦੂਗਰੀ ਜਿੰਨੀ ਮਰਜ਼ੀ ਕਰ ਲਓ, ਜਦੋਂ ਤੁਹਾਡੀ ਆਰਥਿਕਤਾ ਦੀ ਕਸੌਟੀ ਤੇ ਅੰਕੜਾ ਜਿਹੜਾ ਹੈ ਉਹ ਘਸਾਇਆ ਜਾਏਗਾ, ਤਾਂ ਨਤੀਜਾ ਤੁਸੀਂ ਦੇਖ ਲੈਣਾ। ਤਾਂ ਅੱਜ ਉਹ ਅੰਕੜਾ, ਜੇ ਆਪਾਂ ਆਰਥਿਕਤਾ ਦੀ ਕਸੌਟੀ ਤੇ ਘਸਾਈਏ, ਜਿਹੜਾ ਅੰਕੜਾ ਹੁਣ ਇਹ ਦਿੰਦੇ ਸੀਗੇ, ਤਾਂ ਹਕੀਕੀ ਸ਼ੀਸ਼ੇ ਦੇ ਵਿੱਚ ਤਸਵੀਰ ਕੀ ਨਜ਼ਰ ਆਉਂਦੀ ਹੈ ਕਿ ਜਿੰਨੀ ਮਜ਼ਬੂਤੀ ਦਿਖਾਈ ਜਾ ਰਹੀ ਸੀ ਉਨੀ ਮਜ਼ਬੂਤੀ ਨਹੀਂ। ਉਸ ਗੁਬਾਰੇ 'ਚ ਹਵਾ ਭਰੀ ਗਈ ਸੀ, ਉਹ ਗੁਬਾਰਾ ਹੁਣ ਫੁੱਟਣ ਵਾਲਾ ਹੈ। ਲਗਭਗ ਸਥਿਤੀ ਇਹ ਆ। ਮੇਰਾ ਇਹ ਅੰਦਾਜ਼ਾ ਹੈ। ਪਰ ਜੰਗ ਦੇ ਮੈਦਾਨ ਤੋਂ ਕੀ ਖਬਰਾਂ ਨੇ ਉਹ ਛੱਡ ਦਿਓ।
ਅੱਜ ਜੀ ਪੁਤਿਨ ਦੀ ਸਟੇਟਮੈਂਟ ਹੈ ਇਹਨਾਂ ਚੀਜ਼ਾਂ ਦੇ ਮੁਤਲਕ ਬੜੀ ਉਹ ਮੈਂ ਕਹੂੰਗਾ ਕਿ ਕਹਿ ਲਓ ਤਜਰਬੇਕਾਰ ਬੰਦੇ ਦੀ ਸਟੇਟਮੈਂਟ ਆ। ਹਾਲਾਂਕਿ ਇਹਨਾਂ ਨੇ ਵੀ ਯੂਕਰੇਨ ਦੇ ਨਾਲ ਜੰਗ ਛੇੜ ਕੇ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ, ਉਹਦਾ ਵੀ ਅਸਰ ਪਿਆ। ਪਰ ਪੁਤਿਨ ਨੇ ਜੀ ਕਿਹਾ ਉਹਨੇ ਕਿਹਾ ਕਿ ਈਰਾਨ ਯੁੱਧ ਨਾਲ ਕੋਵਿਡ ਵਰਗੇ ਹਾਲਾਤ ਦਾ ਖਤਰਾ ਹੈ। ਜੀ ਯਾਨੀ ਜਿੱਦਾਂ ਆਪਾਂ ਕਹਿ ਲਈਏ ਕਿ ਉਹ ਕਹਿੰਦੇ ਕਿ ਕੋਵਿਡ ਵਰਗਾ ਹੀ ਖਤਰਾ ਹੈ। ਕੋਵਿਡ ਦਾ ਮਤਲਬ ਕੀ ਸੀਗਾ ਕਿ ਤੁਹਾਡੀ ਆਰਥਿਕਤਾ ਦਾ ਜਿਹੜਾ ਚੱਕਾ ਘੁੰਮਦਾ ਸੀ ਉਹ ਬਿਲਕੁਲ ਜਾਮ ਹੋ ਗਿਆ, ਬਿਲਕੁਲ ਤੁਹਾਡੀ ਜ਼ਿੰਦਗੀ ਠਹਿਰ ਗਈ ਔਰ ਹਰ ਪਾਸੇ ਲਾਸਸ ਸਨ। ਹੁਣ ਉਦੋਂ ਕਰੋਨਾ ਚ ਕੀ ਹੋਇਆ ਕਿ ਆਪਾਂ ਪੰਜਾਬੀ ਥੋੜੇ ਜਿਹੇ ਬਚ ਗਏ। ਕੀ ਕਰਨ? ਜੀ ਕਿਉਂਕਿ ਅਸੀਂ ਆਪਦੀ ਇਕਨੋਮੀ ਦਾ ਚਿਹਰਾ ਮੋਹਰਾ ਰੱਖਦੇ ਸਾਂ ਐਗਰੀਕਲਚਰ ਬੇਸਡ। ਜਦੋਂ ਇਸ ਜੀ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਕਿ ਕਰੋਨਾ ਜਿਵੇਂ ਆਇਆ ਸੀ ਤਾਂ ਐਗਰੀਕਲਚਰ ਯਾਨੀ ਅਸੀਂ ਪਿੰਡਾਂ 'ਚ ਬੈਠੇ ਸਾਂ, ਸਾਡੇ ਕੋਲ ਦਾਣਾ ਫੱਕਾ ਸੀ, ਰਾਸ਼ਨ ਅਸੀਂ ਲੈ ਆਂਦਾ ਮਹੀਨੇ 2 ਮਹੀਨੇ ਦਾ, ਜੀ ਠੀਕ ਹੈ ਜੀ। ਘਰਾਂ 'ਚ ਸਾਡਾ ਆਉਣ ਜਾਣ ਸੀ, ਅਸੀਂ ਇੱਕ ਦੂਜੇ ਦੇ ਘਰਾਂ 'ਚ ਜਾਂਦੇ ਆਉਂਦੇ ਰਹੇ, ਸਾਡਾ ਜੀਣਾ ਸੌਖਾ ਸੀ ਮੁਕਾਬਲਤਨ ਸ਼ਹਿਰ ਦੇ। ਬਿਲਕੁਲ ਆਹੀ ਰੁੱਤ ਸੀ ਕਣਕਾਂ ਵਾਲੀ, ਯਾਦ ਕਰੋ। ਬਿਲਕੁਲ ਤਾਂ ਅਸੀਂ ਵਾਢੀ ਵੀ ਵੱਢੀ ਆਪਦੀ, ਅਸੀਂ ਕਣਕ ਵੀ ਵੇਚੀ, ਅਸੀਂ ਭੰਡਾਰਨ ਵੀ ਕੀਤਾ ਤੇ ਅਸੀਂ ਅਰਥਚਾਰੇ 'ਚ ਕੰਟਰੀਬਿਊਟ ਕਰਤਾ। ਆਹੀ ਤਸਵੀਰ ਸੀ ਨਾ, ਯਾਦ ਕਰੋ। ਅੱਜ ਤੋਂ ਮੈਂ 6 ਸਾਲ ਪਿੱਛੇ ਲਿਜਾ ਕੇ ਤੁਹਾਨੂੰ ਸਾਰਾ ਸਿਨੈਰੀਓ ਯਾਦ ਕਰਵਾ ਰਿਹਾ। ਹੁਣ ਪਰ ਐਤਕੀ ਕੀ ਆ, ਇੱਕ ਚੀਜ਼ ਬੜੀ ਕਹਿ ਲਓ ਕਿ ਵੱਖਰੀ ਹੈ, ਲਹਿਦਾ। ਉਹ ਜੀ ਚੀਜ਼ ਇਹ ਆ ਗੁਰਪ੍ਰੀਤ ਕਿ ਇਸ ਵੇਲੇ ਐਗਰੀਕਲਚਰ ਨੂੰ ਵੀ ਖਤਰਾ ਹੋ ਗਿਆ। ਉਹ ਦੋ ਕਿਸਮ ਨਾਲ ਹੈ। ਜੀ ਨੰਬਰ 1 ਤੇਲ ਯਾਨੀ એનર્ਜੀ, ਨੰਬਰ 2 ਹੈ ਫਰਟੀਲਾਈਜ਼ਰ, ਜੀ ਉਹ ਵੀ ਇੱਕ ਤਰ੍ਹਾਂ ਨਾਲ ਫਸਲ ਦੀ એનર્ਜੀ, ਦੋਨਾਂ ਦਾ। ਕਿਉਂਕਿ ਰਸ਼ੀਆ ਤੇ ਚਾਈਨਾ ਨੇ ਜੋ ਫਰਟੀਲਾਈਜ਼ਰ ਦੇ ਇਨਗਰੀਡੀਐਂਟ ਹੁੰਦੇ ਆ, ਜੋ ਫਰਟੀਲਾਈਜ਼ਰ ਹੁੰਦਾ ਹੈ, ਉਹਦੇ ਤੇ ਐਕਸਪੋਰਟ ਜਿਹੜਾ ਸੀਗਾ ਪਾਬੰਦ ਕਰਤਾ। ਜੀ ਇੰਡੀਆ ਬਣਾਉਂਦਾ ਬਹੁਤ ਆ, ਸ਼ਾਇਦ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਵੇਖੋਗੇ ਤੇ ਇਹਨਾਂ ਦੀ ਉਤਪਾਦਨ ਸ਼ਕਤੀ ਤੇ ਤਗੜੀ ਆ, ਪਰ ਉਤਪਾਦਨ ਦੇ ਨਾਲ ਕੰਜ਼ੰਪਸ਼ਨ ਜ਼ਿਆਦਾ ਹੈ, ਇਸ ਕਰਕੇ ਜੀ ਇੰਪੋਰਟ ਤੇ ਨਿਰਭਰਤਾ ਹੈ। ਤਾਂ ਯਾਨੀ ਇੱਕ ਪਾਸੇ ਐਗਰੀਕਲਚਰ ਨੂੰ ਤੇਲ ਦਾ ਖਤਰਾ ਰਹੇਗਾ, ਤੇਲ ਮਹਿੰਗਾ ਹੋਏਗਾ, ਕਾਸਟ ਜਿਹੜੀ ਹੁੰਦੀ ਹੈ ਇਨਪੁਟ ਉਹ ਵਧੇਗੀ ਕਿਸਾਨ ਦੀ, ਤੇਲ ਮਿਲਣ 'ਚ ਮੁਸ਼ਕਲ ਆਏਗੀ। ਤੇ ਇਸ ਤੋਂ ਇਲਾਵਾ ਸਾਉਣੀ ਦੀ ਫਸਲ ਦੇ ਦਰਮਿਆਨ ਜੇਕਰ ਖਾਦ ਦੀ ਕਿੱਲਤ ਆਉਂਦੀ ਆ ਤਾਂ ਉਹਦੀ ਉਤਪਾਦਕਤਾ ਤੇ ਇੱਕ ਸੰਕਟ ਆ ਜਾਏਗਾ। ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਸਮਝਣ ਦੀ ਜ਼ਰੂਰਤ ਹੈ ਕਿ ਪੂਰੀ ਦੁਨੀਆ ਨੂੰ ਹੁਣ ਆਪਾਂ ਇਕਾਈ ਮੰਨ ਲਈਏ ਕਿ ਪੂਰੀ ਦੁਨੀਆ 'ਚ એનર્ਜੀ, ਉਸ ਤੋਂ ਬਾਅਦ ਫੂਡ, ਜੀ ਦੋਨਾਂ ਚੀਜ਼ਾਂ ਦਾ ਹੀ ਕ੍ਰਾਈਸਿਸ ਆ ਸਕਦਾ। ਇਸ ਜੰਗ ਦਾ ਹੁਣ ਲੱਭੋ ਲਬਾਬ ਤੇ ਲਗਭਗ ਇਹ ਆ ਕਿ ਠੀਕ ਹੈ ਜੀ, ਜੇ ਇਹ ਜੰਗ ਖਤਮ ਨਹੀਂ ਹੁੰਦਾ ਉਸ ਤੋਂ ਬਾਅਦ ਇਹ ਸੰਕਟ ਜਿਹੜਾ ਹੈ ਪੂਰੀ ਦੁਨੀਆ 'ਚ ਹੀ ਇਸੇ ਤਰ੍ਹਾਂ ਵਧਦਾ ਤੁਰਿਆ ਜਾਏਗਾ। ਯਾਨੀ ਕੋਈ ਇੰਡੀਆ ਦੀ ਗੱਲ ਕਰੇਗਾ, ਕੋਈ ਏਸ਼ੀਆ ਦੀ ਗੱਲ ਕਰੇਗਾ ਤੇ ਜਾਂ ਕੋਈ ਪੂਰੀ ਸੰਸਾਰ ਦੀ ਗੱਲ ਕਰੇਗਾ। ਉਧਰ ਅੱਗੇ ਵਧੀਏ ਆਪਾਂ ਤਾਂ ਪੰਜਾਬ ਸਰਕਾਰ ਨੇ ਇੱਕ ਹੋਰ ਯੂ ਟਰਨ ਮਾਰ ਲਿਆ। ਵੈਸੇ ਤਾਂ ਹੁਣ ਪੰਜਾਬੀਆਂ ਨੂੰ ਤੇ ਆਦਤ ਹੀ ਪੈ ਗਈ ਹੈ ਇਹ ਗੱਲ ਸੁਣਨ ਦੀ ਵੀ ਭਾਈ ਸਰਕਾਰ ਨੇ ਕੱਲ ਫੈਸਲਾ ਕੀਤਾ ਤੇ ਅੱਜ ਉਸ ਤੋਂ ਪਲਟ ਗਈ, ਭਾਵ ਯੂ ਟਰਨ ਮਾਰ ਲਿਆ। ਹੁਣ ਕਿਹੜਾ ਨਵਾਂ ਯੂ ਟਰਨ ਹੈ ਜੀ? ਬਿਲਕੁਲ ਸੁੱਤਾ ਪਿਆ ਬੰਦਾ ਜਿਵੇਂ ਪਾਸਾ ਮਾਰਦਾ ਉਸ ਤਰ੍ਹਾਂ ਹੀ ਇਹ ਯੂ ਟਰਨ ਮਾਰ ਜਾਂਦੇ ਸੁੱਤਿਆਂ ਤੇ ਵਾਹਵਾ ਦਿਨ ਹੋ ਗਏ ਸੀ ਕਿ ਜਿਵੇਂ ਕਈ ਵਾਰ ਸ਼ਾਮ ਨੂੰ ਮੌਸਮ ਸੁਹਾਵਣਾ ਜਿਹਾ ਹੋਵੇ ਤੇ ਸ਼ਰਾਬੀ ਕਹਿ ਦਿੰਦੇ ਆ ਕਿ ਅੱਜ ਮੌਸਮ ਹੈ ਚਲੋ ਚਿੱਲ ਮਾਰੀਏ। ਇਹਨਾਂ ਦਾ ਵੀ ਇਹ ਆ ਕਿ ਜਦੋਂ ਬੱਦਲ ਛਾਏ ਹੋਣ ਕਹਿ ਦਿੰਦੇ ਚਲੋ ਯੂ ਟਰਨ ਮਾਰੀਏ। ਇਹਨਾਂ ਨੇ ਇੱਕ ਫੈਸਲਾ ਲਿਆ ਸੀਗਾ ਕਿ FIR ਡਾਊਨਲੋਡ ਕਰਨ ਦੀ ਜਿਹੜੀ ਫੀਸ ਆ ਉਹ 80 ਰੁਪਏ ਲੱਗਿਆ ਕਰੂਗੀ ਤੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਲਗਾਤਾਰ ਸੁਰਖੀਆਂ 'ਚ ਬਣ ਗਿਆ। ਉਹ ਤੋਂ ਅੱਗੇ ਦੀ ਗੱਲ ਇਹ ਹੋਈ ਕਿ ਜਦੋਂ ਸਾਡੇ ਵਰਗਿਆਂ ਨੇ ਆਵਾਜ਼ ਚੁੱਕੀ, ਇਹਨੂੰ ਪਟੀਸ਼ਨ ਦਾ ਰੂਪ ਦੇ ਕੇ ਕਈ ਵਕੀਲ ਜਿਹੜੇ ਸੀ ਉਹ ਤਿਆਰੀ ਦੇ ਨਾਲ ਪਹੁੰਚ ਗਏ ਹਾਈ ਕੋਰਟ 'ਚ। ਜਿਵੇਂ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਅਸੀਂ ਤੇ ਫਸ ਗਏ, ਕਿਉਂਕਿ ਦੇਖੋ ਇਹਨਾਂ ਨੂੰ ਯਾਦ ਕਰਾਉਣਾ ਪੈਂਦਾ ਇਹ ਸਰਕਾਰ ਬਿਲਕੁਲ ਰੱਬ ਆਸਰੇ ਚੱਲਦੀ ਹੈ। ਇਹ ਬੜੀ ਜ਼ਿੰਮੇਵਾਰੀ ਨਾਲ ਕਹਿਣ ਵਾਲੀ ਗੱਲ ਆ। ਕਿਉਂਕਿ ਇਸ ਮਾਮਲੇ ਦੇ ਵਿੱਚ ਹੀ ਜੇ ਤੁਸੀਂ ਵੇਖੋਗੇ ਇਹਨਾਂ ਨੇ ਕਾਲੀ 'ਚ
ਨੋਟੀਫਾਈਡ ਕਰ ਦਿੱਤਾ ਮਾਮਲਾ। ਫਿਰ ਉਹ ਤੋਂ ਬਾਅਦ ਜਦੋਂ ਇਹਨਾਂ ਨੇ ਵੇਖਿਆ ਕਿ ਕਾਨੂੰਨੀ ਲੜਾਈ 'ਚ ਤੇ ਅਸੀਂ ਫਸ ਜਾਵਾਂਗੇ, ਜੀ, ਕਿਉਂਕਿ ਸੁਪਰੀਮ ਕੋਰਟ ਦੀ ਸਿੱਧੀ ਗਾਈਡਲਾਈਨ ਆ ਕਿ ਆਮ ਬੰਦੇ ਦੀ ਪਹੁੰਚ ਦੇ ਵਿੱਚ FIR ਨੂੰ ਸੌਖੇ ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਹੈ। ਅੱਛਾ, ਇਹਦੇ ਨਾਲ ਇੱਕ ਤੇ ਇਹ ਜਿਹੜਾ ਕਹਿ ਲਓ ਕਿ ਸਿਧਾਂਤ ਕਿਤੇ ਨਾ ਕਿਤੇ ਗੈਰ ਪ੍ਰਸੰਗਕ ਹੋ ਜਾਂਦਾ, ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਕਿ ਇੱਕ ਜੋ ਪੀੜਤ ਨੂੰ ਜਾਂ ਦੋਸ਼ੀ ਨੂੰ ਜਾਂ ਆਪਾਂ ਪੱਤਰਕਾਰਾਂ ਨੂੰ ਵੀ ਲੈ ਲਈਏ ਕਿ ਇੱਕ ਸਹੂਲੀਅਤ ਹੁੰਦੀ ਹੈ, ਵੈਸੇ ਦੂਜਿਆਂ ਦਾ ਅਧਿਕਾਰ ਹੁੰਦਾ ਹੈ, ਪੱਤਰਕਾਰ ਵਗੈਰਾ ਵੀ ਜਿਹੜੇ ਉਹ FIR ਕਾਪੀ ਰੈਗੂਲਰ ਡਾਊਨਲੋਡ ਕਰਦੇ ਰਹਿੰਦੇ ਨੇ, ਖਾਸ ਤੌਰ ਤੇ ਲੋਕਲ ਰਿਪੋਰਟਰ ਹੁੰਦੇ ਜਿਹੜੇ, ਕਿ ਉਹ ਬਿਲਕੁਲ। ਸਾਰੇ ਪ੍ਰਭਾਵਿਤ ਹੋ ਜਾਣਗੇ। ਯਾਨੀ ਇੱਕ ਪਾਸੇ ਅਧਿਕਾਰ, ਦੂਜੇ ਪਾਸੇ ਰੋਜ਼ਮਰਾ ਦਾ ਪ੍ਰੋਫੈਸ਼ਨ, ਤੇ ਤੀਸਰੇ ਪਾਸੇ ਸੁਪਰੀਮ ਕੋਰਟ ਦੀ ਰੂਲਿੰਗ ਦੀ ਕਹਿ ਲਓ ਵਾਇਲੇਸ਼ਨ। ਤਾਂ ਫਸ ਗਏ। ਜਦੋਂ ਇਹ ਫਸ ਜਾਂਦੇ ਫਿਰ ਤੁਹਾਨੂੰ ਪਤਾ ਇਹਨਾਂ ਨੂੰ ਯਾਦ ਆਉਂਦਾ ਕਿ ਇੱਕੋ ਇੱਕ ਰਾਹ ਆ, ਹੁਣ ਕੀ ਕਰੀਏ, ਕਹਿੰਦੇ ਯੂ ਟਰਨ ਮਾਰ ਲਓ। ਤਾਂ ਇਹਨਾਂ ਨੇ ਯੂ ਟਰਨ ਮਾਰ ਲਿਆ, ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਵੈਸੇ ਕੱਲ ਰਾਤ ਹੀ ਇਹਨਾਂ ਨੇ ਜਾਰੀ ਕਰ ਦਿੱਤਾ ਸੀਗਾ ਕਿ ਭਾਈ ਉਹ ਜਿਹੜਾ ਪਹਿਲੇ ਵਾਲਾ ਫੈਸਲਾ ਹੈ ਉਸ ਨੂੰ ਅਸੀਂ ਰੱਦ ਕਰਦੇ ਹਾਂ, ਹੁਣ ਦੂਜੇ ਵਾਲਾ ਫੈਸਲਾ ਸਾਡਾ ਪ੍ਰਵਾਨ ਕਰੋ ਜੀ। ਯਾਨੀ ਫ੍ਰੀ ਸਾਰਾ ਕੁਝ ਫ੍ਰੀ, ਜਿਵੇਂ ਸਿਆਸਤ ਕਹਿੰਦੀ ਹੈ ਨਾ ਦੇਵਾਂਗੇ, ਉਹ ਕਹਿੰਦੇ ਕਿ FIR ਦੀ ਸਹੂਲਤ ਵੀ ਫਿਰ ਤੁਹਾਨੂੰ ਮੁੱਲ ਕਿਉਂ ਦੇਵਾਂਗੇ, ਇਹਦੇ ਵੀ ਅਸੀਂ ਚਾਰਜਸ ਨਹੀਂ ਲੈਣੇ, ਅਸੀਂ ਮੁਫਤ ਦੇਵਾਂਗੇ। ਪਰ ਦੇਖੋ ਗੁਰਪ੍ਰੀਤ, ਇਹ ਸਾਫ਼ ਆ, ਇਹ ਸਪਸ਼ਟ ਆ ਕਿ ਪੂਰੇ ਇੰਡੀਆ 'ਚ ਜਿਸ ਚੀਜ਼ ਦਾ ਕੋਈ ਮੁੱਲ ਨਹੀਂ ਲਿਆ ਜਾਂਦਾ, ਮੁਫਤ ਹੈ ਬਿਲਕੁਲ ਸੇਵਾ, ਉਸਦਾ ਜੇ ਮੁੱਲ ਤੁਸੀਂ ਲੈ ਰਹੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਇੱਕ ਪਾਸੇ ਤੁਸੀਂ ਬਜਟ ਦੇ ਵਿੱਚ ਛਲ ਕਰਦੇ ਹੋ ਕਿ ਜੀ ਨੋ ਨਿਊ ਟੈਕਸ, ਤੇ ਦੂਜੇ ਪਾਸੇ ਇਸ ਤਰ੍ਹਾਂ ਦੀ ਸੇਵਾ ਤੇ ਇਸ ਤਰ੍ਹਾਂ ਦੇ ਸਰਵਿਸ ਤੇ ਤੁਸੀਂ 80 ਰੁਪਏ ਜੜ ਦਿੱਤੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਡੀ ਨੀਅਤ ਤੇ ਤੁਹਾਡੀ ਨੀਤੀ ਦੇ ਵਿੱਚ ਕਿੰਨੀ ਵੱਡੀ ਖੋਟ ਆ। ਸੋ ਇਸ ਵਾਸਤੇ ਜਦੋਂ ਵਿਰੋਧ ਹੋਇਆ, ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਆ, ਜਦੋਂ ਵਿਰੋਧ ਜੰਮ ਕੇ ਹੁੰਦਾ ਹੈ, ਰੱਜ ਕੇ ਹੁੰਦਾ ਹੈ, ਦੱਬ ਕੇ ਹੁੰਦਾ ਹੈ, ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਯੂ ਟਰਨ ਦਾ ਚੇਤਾ ਆਉਂਦਾ ਹੈ। ਉਸ ਤਰ੍ਹਾਂ ਇਹਨਾਂ ਦੇ ਜਿਹੜੇ ਕੁਝ ਸਪੋਰਟਰ ਆ ਉਹ ਏਡੇ ਸਿਆਣੇ, ਉਹ ਕਹਿ ਦਿੰਦੇ ਆ ਲਓ 2 ਕੌਡੀ ਦੇ ਪੱਤਰਕਾਰਾਂ ਦੇ ਅੱਗੇ ਸਰਕਾਰ ਝੁਕ ਗਈ। ਤਾਂ ਗੱਲ ਇਹ ਆ ਕਿ ਜੇ ਲੋਕਾਂ ਦੀ ਜਿੱਤ ਹੁੰਦੀ ਆ ਤਾਂ ਉਹਨਾਂ ਨੂੰ 2 ਕੌਡੀ ਦੇ ਕਹੋ, ਭਾਵੇਂ 20 ਕੌਡੀ ਦੇ ਕਹੋ, ਕੋਈ ਪਰਵਾਹ ਨਹੀਂ, ਪਰ ਤੁਹਾਡੀਆਂ ਕੌਡੀਆਂ ਲਗਾਤਾਰ ਯੂ ਟਰਨਾਂ 'ਚ ਪਵਾਈਆਂ ਜਾ ਰਹੀਆਂ। ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਕਹਿੰਦੇ ਕੈਗ ਦੀ ਰਿਪੋਰਟ ਆਈ ਹੈ ਤੇ ਕੇਜਰੀਵਾਲ ਸਾਹਿਬ ਦਾ ਸ਼ੀਸ਼ ਮਹਿਲ ਦਿੱਲੀ ਵਾਲਾ ਇੱਕ ਵਾਰ ਮੁੜ ਤੋਂ ਚਰਚਾ 'ਚ ਆ ਗਏ। ਸ਼ੀਸ਼ ਮਹਿਲ ਵੀ ਕਈ ਨੇ ਨਾ, ਉਧਰ ਸਵਾਤੀ ਮਾਲੀਵਾਲ ਕਹਿੰਦੀ ਵੀ ਪੰਜਾਬ 'ਚ ਵੀ ਬਣਾਈ ਫਿਰਦੇ ਨੇ, ਤੇ ਇਹ ਜਿਹੜਾ ਦਿੱਲੀ ਵਾਲਾ ਸ਼ੀਸ਼ ਮਹਿਲ ਹੈ ਉੱਥੇ ਤਾਂ ਜਾ ਕੇ ਪ੍ਰੋਪਰ ਵੀਡੀਓ ਸ਼ੂਟ ਹੋ ਰਹੀਆਂ ਨੇ। BJP ਵਾਲੇ ਖਾਸਾ ਇਹ 'ਚੋਂ ਲਾਹਾ ਕੱਟ ਰਹੇ ਨੇ, ਲੰਬੇ ਬਿੱਲ ਦਿਖਾਏ ਜਾ ਰਹੇ ਨੇ। ਕੀ ਕੁਝ ਚਰਚਾ 'ਚ ਮੁੜ ਤੋਂ ਆਇਆ ਜੀ? ਦੇਖੋ, ਪਵਾ ਦੂੰ ਗੋਰੀਏ ਨੀ ਡਾਕ ਬੰਗਲਾ, ਇਹ ਤੇ ਡਾਕ ਬੰਗਲਾ ਹੀ ਆ ਜੀ। ਅਸੀਂ ਜੋ ਗੀਤਾਂ ਦੇ ਵਿੱਚ ਸੁਣਦੇ ਹੁੰਦੇ ਸਾਂ ਬਾਈ ਜੀ, ਜੋ ਵਿਧਾਨ ਸਭਾ ਦੇ ਵਿੱਚ ਪ੍ਰਵੇਸ਼ ਵਰਮਾ ਨੇ ਲਿਸਟ ਫੜੀ ਆ, ਉਹ ਨੈਪਕਿਨ ਪੇਪਰ ਜੇ ਜਿੱਦਾਂ ਕੱਢੀ ਆਉਂਦਾ, ਉਹ ਤੇ ਗਾਂ ਰੋਲ ਐਡਾ ਜ਼ਿਆਦਾ ਖੁੱਲ ਗਿਆ ਕਿ ਉਹ ਗਾਂ ਜਿਵੇਂ ਰੱਸਾ ਕੱਛੀ ਵਾਲਿਆਂ ਨੇ ਰੱਸਾ ਫੜਿਆ ਹੁੰਦਾ ਹੈ, ਉਹਦੇ ਗਾਂ ਦੀ ਗਾਂ ਟੇਬਲਾਂ ਤੇ ਤੁਰਦਾ ਗਿਆ। ਐਡਾ ਵੱਡਾ ਬਿੱਲ, ਹਾਏ ਮੇਰਾ ਦਿਲ। ਉਹ ਸਾਰਾ ਬਿੱਲ ਕਾਹਦਾ? ਕੈਗ ਦਾ ਆਡਿਟ ਹੈ। ਉਹਨਾਂ ਨੇ ਜੋ ਵੈਸੇ ਤੇ RTI ਪਹਿਲਾਂ ਹੀ ਪੈ ਚੁੱਕੀ ਸੀ, ਗੁਰਪ੍ਰੀਤ ਪਹਿਲਾਂ ਹੀ ਖਬਰਾਂ ਲੱਗ ਚੁੱਕੀਆਂ ਸੀ। ਇਹ ਮੈਂ ਵਾਰ-ਵਾਰ ਕਹਿਣਾ, ਅਰਵਿੰਦ ਕੇਜਰੀਵਾਲ ਦਾ ਸਰ ਜਿਹਨੂੰ ਭੇਤ ਨਹੀਂ ਆਇਆ ਉਹਨੂੰ ਰਾਜਨੀਤੀ ਸਮਝ ਲਓ ਕਿ ਕੋਈ ਸਮਝ ਨਹੀਂ ਆਈ। ਉਹਨੂੰ ਦੁਬਾਰਾ ਆਪਣਾ ਰਾਜਨੀਤੀ ਦਾ ਸ਼ਾਸਤਰ ਜਿਹੜਾ ਹੈ ਨਾ ਉਹ ਪੜ੍ਹ ਲੈਣਾ ਚਾਹੀਦਾ, ਜਿਸ ਬੰਦੇ ਨੂੰ ਅਰਵਿੰਦ ਕੇਜਰੀਵਾਲ ਦੀ ਸਮਝ ਨਹੀਂ। ਔਰ ਦੁਖਦ ਗੱਲ ਇਹ ਆ ਕਿ ਪੰਜਾਬ ਦੇ ਤੇ ਬਹੁਤੇ ਲੀਡਰ ਹੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਸਮਝਦੇ। ਤੁਸੀਂ ਜਿੱਥੇ ਉਹ ਇੱਕ ਨਾ ਫਿਲਮ ਦਾ ਡਾਇਲੋਗ ਆ ਕਿ ਦੁਨੀਆ ਜਿੱਥੋਂ ਵੀ ਸੋਚਣਾ ਬੰਦ ਕਰਦੀ ਹੈ, ਮੈਂ ਉੱਥੋਂ ਸੋਚਣਾ ਸ਼ੁਰੂ ਕਰਦਾ ਵਾਂ। ਇਹ ਉਹ ਬੰਦੇ ਆ ਜਿਨ੍ਹਾਂ ਨੇ ਬੱਚਿਆਂ ਤੱਕ ਦੀਆਂ ਸਹੁੰਆਂ ਚੁੱਕੀਆਂ, ਐਫੀਡੇਵਿਟ ਦਿੱਤੇ। ਤਾਂ ਗੱਲ ਇਹ ਆ ਕਿ ਅੱਜ ਵੇਖੋ ਕੱਲੇ ਸਮਾਨ ਦੀ ਜੇ ਕੀਮਤ ਲਾਉਣ ਲੱਗੀਏ ਤੇ ਆਪਣਾ ਸਾਰਾ ਜਿਹੜਾ ਸੈਗਮੈਂਟ ਆ ਉਹ ਇਹਨਾਂ ਚੀਜ਼ਾਂ 'ਚ ਚੱਲ ਜਾਏਗਾ। ਵੀ ਜੀ 1.5 ਕਰੋੜ ਦੇ ਪਰਦੇ ਆ, ਮਤਲਬ ਕਿ 50 AC ਲਵਾਏ ਆ, ਤੁਸੀਂ ਹਿਸਾਬ ਲਾ ਲਓ। 5 ਲੱਖ ਦੀ ਟਾਇਲਟ ਸੀਟ, ਵੀ ਬੰਦਾ ਪੁੱਛੇ ਯਾਰ 5 ਲੱਖ ਦੀ ਟਾਇਲਟ ਸੀਟ ਗਣਾ ਹੀ ਆ ਬੰਦੇ ਨੇ, ਉਹਦੇ ਤੇ ਦੱਸੋ ਹੋਰ ਕੀ ਕਰਨਾ। 5 ਲੱਖ, 11 ਲੱਖ ਦਾ ਡਾਈਨਿੰਗ ਟੇਬਲ, ਹੱਦ ਹੋ ਗਈ ਆ। 25 ਜੀਆਂ ਦਾ ਤੇ ਕੁੱਲ ਝੁੱਗੇ ਚੋਂ ਜੀ 5 ਨੇ।
1.5 ਕਰੋੜ ਦੇ ਦੱਸਦੇ ਆ 11 ਟੀਵੀ, ਵੀ ਕਮਾਲ ਹੋ ਗਈ। 2 ਲੱਖ ਦਾ ਸਟੀਮ ਓਵਨ, 9 ਸ਼ਾਵਰ, 6 ਲੱਖ ਦੇ ਕਰੋੜਾਂ ਦੇ ਕੈਮਰੇ, ਸਪੀਕਰ ਬੌਸ ਦੇ, ਪਤਾ ਹੀ ਨਹੀਂ ਸਰ, ਪਤਾ ਹੀ ਨਹੀਂ ਕੀ ਕੁਛ ਆ। ਯਾਨੀ ਕੁੱਲ ਮਿਲਾ ਕੇ ਰੈਨੋਵੇਸ਼ਨ ਦੇ ਨਾਂ ਤੇ ਜਨਾਬ ਹੋਰਾਂ ਨੇ ਕਰੋੜਾਂ ਰੁਪਈਏ ਉਡਾ ਦਿੱਤੇ। ਤੇ ਇਹਨਾਂ ਨੂੰ ਪੁੱਛ ਲਓ, ਯਾਦ ਹੈ ਤੁਹਾਨੂੰ ਐਡਾ ਪਖੰਡੀ ਸਿਆਸੀ ਪਖੰਡੀ ਮੈਂ ਦੁਨੀਆ ਦੇ ਵਿੱਚ ਨਹੀਂ ਵੇਖਣਾ। ਆ ਕੇ ਤੇ ਕਹਿੰਦਾ ਬਈ ਜਲਦੀ ਨਿਬੇੜੋ, ਜਲਦੀ ਮੈਂ ਚੱਲਿਆ ਜੀ, ਮੇਰੀ ਸ਼ਤਾਬਦੀ ਐਕਸਪ੍ਰੈਸ ਲੰਘ ਜਾਏਗੀ। ਲਓ ਹੁਣ ਜਹਾਜ਼ ਤੋਂ ਥੱਲੇ ਪੈਰ ਨਹੀਂ ਪਾਉਂਦਾ। ਤਾਂ ਗੱਲ ਇਹ ਆ ਕਿ ਇਹ ਜੋ ਮਰਜ਼ੀ ਕਹੀ ਜਾਣ, ਅਰਵਿੰਦ ਕੇਜਰੀਵਾਲ ਨੂੰ ਪੂਰਾ ਦੇਸ਼ ਜਾਣ ਚੁੱਕਾ ਹੈ। ਤਾਂ ਹੀ ਇਹਨਾਂ ਦੇ ਕਿਤੇ ਵੀ ਹੋਰ ਕਿਸੇ ਵੀ ਸਟੇਟ ਦੇ ਵਿੱਚ ਵੇਖ ਲਓ ਪੈਰ ਨਹੀਂ ਲੱਗਦੇ, ਕਿਤੇ ਵੀ ਲੋਕ ਇਹਨਾਂ ਨੂੰ ਪੱਠੇ ਨਹੀਂ ਪਾਉਂਦੇ। ਕਿਤੇ 2% ਵੋਟ ਲੈ ਗਏ, ਕਿਤੇ ਕੋਈ 4 ਵਿਧਾਇਕ ਲੈ ਗਏ, ਬਸ ਆਹੀ ਕਹਾਣੀ ਆ। ਪਰ ਪੰਜਾਬੀਆਂ ਨੇ ਹੋ ਅੱਛਾ, ਇੱਕ ਡਾਕ ਬੰਗਲੇ ਚੋਂ ਨਿਕਲਿਆ, ਦੂਜੇ ਚ ਵੜ ਗਿਆ। ਜਿਵੇਂ ਤੁਸੀਂ ਕਿਹਾ ਪਵਾ ਦੂੰ ਗੋਰੀ ਇੰਨੀ ਡਾਕ ਬੰਗਲਾ, ਬਈ ਹੋਰ ਮਤਲਬ ਕਿ ਪ੍ਰਬੰਧ ਪੂਰੇ ਨੇ, ਐਸ਼ੋ ਇਸ਼ਰਤ ਹੈ ਸਾਰੀ। ਤਾਂ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਇਸ ਤਰ੍ਹਾਂ ਦੇ ਸਿਸਟਮ ਚਾਹੀਦਾ ਸੀ। ਕਿਹੜਾ ਜੌਬ ਕਰੇ ਸਰ, ਕਿਹੜਾ ਸਟ੍ਰੈਸ ਚੱਲੇ। ਆ ਨਜ਼ਾਰੇ ਨਾ, ਹੁਣ ਮੌਜਾਂ ਹੀ ਮੌਜਾਂ, ਉਹ ਗਾਣਾ ਸੀਗਾ ਕਿ ਹੁਣ ਮੌਜਾਂ ਹੀ ਮੌਜਾਂ, ਉਹ ਜਿਹੜਾ ਸੀਗਾ ਕਰਿਸ਼ਮਾ ਕਪੂਰ ਦੀ ਭੈਣ ਦੀ ਫਿਲਮ ਦਾ ਗਾਣਾ ਸੀ, ਕਰੀਨਾ ਦੀ ਦਾ, ਹੁਣ ਮੌਜਾਂ ਹੀ ਮੌਜਾਂ। ਇਹ ਮੌਜਾਂ ਚੱਲ ਰਹੀਆਂ ਨੇ ਸਰ। ਤੋ ਖੈਰ ਚਲੋ, ਜਿੰਨਾ ਚਿਰ ਕਿਸੇ ਦਾ ਚੱਲਦਾ ਆਪਾਂ ਤੇ ਕੀ ਕਹਿ ਸਕਦੇ ਹਾਂ। ਪਰ ਵੇਖ ਲਓ ਇਹ ਆਮ ਆਦਮੀ ਆ। ਜੇ ਇਹ ਆਮ ਆਦਮੀ ਆ ਤਾਂ ਗੁਰਪ੍ਰੀਤ ਜੀ ਤੁਸੀਂ ਫਖਰ ਕਰਿਆ ਕਰੋ, ਤੁਸੀਂ ਬਹੁਤ ਖਾਸ ਆਦਮੀ ਹੋ। ਮੈਂ ਤੇ ਅੱਗੇ ਕਿਹਾ ਸੀ ਇਹਨਾਂ ਦਾ ਕੰਮ ਪਤਾ ਕੀ ਆ। ਤੇ ਜੇ ਤੁਸੀਂ ਵੇਖੋਗੇ ਇਹ ਆਮ ਆਦਮੀ ਆ ਜਿਹੜੇ, ਮੈਂ ਇਹਨਾਂ ਬਾਰੇ ਲਿਖਿਆ ਸੀ ਥੋੜਾ ਜਿਹਾ ਲਾਈਨਾਂ। ਮੈਂ ਕਿਹਾ ਬਾਜੀ ਬੰਦ ਕਰਾਉਣ ਆਏ ਸੀ, ਖੁਦ ਹੀ ਤਾਸ਼ ਹੋ ਗਏ ਦੇਖਦੇ ਦੇਖਦੇ, ਦਿੱਤਾ ਸੀ ਹੌਕਾ ਕੇ ਆਏ ਆ, ਆਮ ਜਿਹੇ ਖਾਸ ਹੋ ਗਏ ਦੇਖਦੇ ਦੇਖਦੇ। ਤਾਂ ਇਹ ਬਾਜੀ ਬੰਦ ਕਰਾਉਣ ਆਏ ਸੀ, ਪਰ ਖੁਦ ਹੀ ਹੱਥਾਂ ਦੀ ਤਾਸ਼ ਬਣ ਗਏ ਸਰ। ਬਿਲਕੁਲ। ਤੇ ਹੁਣ ਕਿਤੇ ਤੇ ਇੱਕ ਪੱਤਾ ਕਿਤੇ ਤੇ ਇੱਕ ਪਤਾ ਕਿਤੇ ਹੈ। ਖੈਰ ਅੱਗੇ ਵਧੀਏ, ਉਧਰ ਡੀਐਮ ਰੰਧਾਵਾ ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਜਨਾਬ ਜਾਖੜ ਹੋਰਾਂ ਨੇ ਮੰਗ ਕੀਤੀ ਆ। ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਆ। ਅੱਛਾ, ਇਸ ਮਾਮਲੇ ਦੇ ਵਿੱਚ ਨਾ ਹੁਣ ਕੱਲੀ ਰਾਜਨੀਤੀ ਰਹਿ ਗਈ ਆ, ਨਿਆਂ ਦੀ ਲੜਾਈ ਮੇਰੇ ਖਿਆਲ ਦੇ ਨਾਲ ਪਛੜ ਰਹੀ ਆ। ਤੇ ਸਾਫ਼ ਹੈ, ਸਪਸ਼ਟ ਆ। ਅੱਛਾ, ਤੁਸੀਂ ਵੇਖੋ ਕਿ ਅੱਜ ਇੱਕ ਹੋਰ ਮਾਮਲਾ ਨਿਕਲਿਆ ਹੈ ਸੁਖਪਾਲ ਖਹਿਰਾ ਦੇ। ਜੇ ਤੁਸੀਂ ਆਫੀਸ਼ੀਅਲ ਪੇਜ ਤੇ ਜਾਓਗੇ, ਇੱਕ ਬੰਦੇ ਦੀ ਉਹਦੇ ਵਿੱਚ ਵੀਡੀਓ ਪਈ ਆ ਜਿਹੜਾ ਇਹਨਾਂ ਦਾ 12 ਤੋਂ ਕਹਿ ਲਓ ਕਿ ਲਾਇਲ, ਇਮਾਨਦਾਰ, ਵਫਾਦਾਰ, ਸੇਵਾਦਾਰ ਸੀ। ਜੋ ਕੀ ਕਹਿ ਰਿਹਾ, ਕਿਵੇਂ ਚੇਅਰਮੈਨੀਆਂ ਵੇਚੀਆਂ ਜਾ ਰਹੀਆਂ, ਕਿਵੇਂ ਉਹਨੂੰ ਤੰਗ ਕੀਤਾ ਜਾ ਰਿਹਾ। ਸਰ ਬੰਦਾ ਜ਼ਿੰਦਗੀ ਤੋਂ ਟੁੱਟਿਆ ਪਿਆ, ਜ਼ਿੰਦਗੀ ਤੋਂ ਟੁੱਟਿਆ ਪਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਹੱਦ ਤੱਕ ਕਹਿ ਲਈਏ ਕਿ ਇਹ ਚੀਜ਼ਾਂ ਵਿੱਚ ਖਾਤੇ ਚੱਲਦੀਆਂ। ਤੇ ਫਿਰ ਉਸ ਤੋਂ ਬਾਅਦ ਨਤੀਜਾ ਇੱਕ ਦਿਨ ਗਗਨਦੀਪ ਸਿੰਘ ਰੰਧਾਵਾ ਵਰਗਾ ਹੀ ਨਿਕਲਦਾ ਹੈ। ਤਾਂ ਫਿਲਹਾਲ ਉਹ ਬੰਦਾ ਵੀ ਕਹਿ ਰਿਹਾ ਕਿ ਮੈਂ ਵੀ ਆਤਮ ਹੱਤਿਆ ਕਰਨ ਇੱਕ ਵਾਰੀ ਗਿਆ ਸੀਗਾ, ਪਰ 2 ਬੱਚੀਆਂ ਦਾ, ਛੋਟੀਆਂ ਬੱਚੀਆਂ ਨੇ, ਉਹਨਾਂ ਦਾ ਮੂੰਹ ਮਾਰ ਗਿਆ। ਤੇ ਚਲੋ ਮੈਨੂੰ ਤੇ ਲੱਗਦਾ ਵੀ ਜਿੰਨਾ ਚਿਰ ਲੜ ਸਕਦੇ ਤੇ ਲੜੋ ਯਾਰ, ਕਾਹਤੋਂ ਸਰੈਂਡਰ ਕਰਨਾ ਮੌਤ ਦੇ ਅੱਗੇ, ਤੁਰੇ ਚਲੋ, ਵੇਖੀ ਜਾਏਗੀ। ਅੰਦਰ ਦੀ ਦੁਨੀਆ ਦੇ ਵਿੱਚ ਪਤਾ ਨਹੀਂ ਗੁਰਪ੍ਰੀਤ, ਬਾਹਰੋਂ ਹੱਸਦਾ ਬੰਦਾ ਜਿਹੜਾ ਹੈ ਕਿੰਨਾ ਟੁੱਟਿਆ ਹੁੰਦਾ, ਕਿੰਨਾ ਦੁਖੀ ਹੁੰਦਾ ਹੈ। ਕਿਤੇ ਅੰਦਾਜ਼ੇ ਹੁੰਦੇ ਨੇ ਆਪੋ ਆਪਣੇ। ਖੈਰ ਇਹਨਾਂ ਨੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਆ, ਜਿਹੜੇ ਜਨਾਬ ਹੈਗੇ ਨੇ ਸੁਨੀਲ ਜਾਖੜ। ਤੇ ਨਾਲ ਇਹਨਾਂ ਨੇ ਕਿਹਾ ਕਿ ਬਈ ਜੋ ਇਹਨਾਂ ਦੀ ਸੁਪਤਨੀ ਦਾ ਸਾਹਸ ਹੈ, ਬਹਾਦਰੀ ਹੈ, ਉਹ ਕਾਬਲੇ ਤਾਰੀਫ ਆ। ਤਾਂ ਇਹ ਤੇ ਚਲੋ ਦੇਖੋ ਗੱਲ ਇਹ ਆ ਕਿ ਧਰਮ ਪਤਨੀ ਜਿਹੜੀ ਹੁੰਦੀ ਹੈ ਉਹਨਾਂ ਦਾ ਫਰਜ਼ ਹੁੰਦਾ ਹੈ। ਪਤਨੀਆਂ ਤੁਸੀਂ ਵੇਖਿਆ ਹੀ ਹੋਣਾ, ਹੁਣ ਲਾਲਜੀਤ ਭੁੱਲਰ ਦੀ ਪਤਨੀ ਵੀ ਤੇ ਆਪਦਾ ਫਰਜ਼ ਨਿਭਾ ਰਹੀ ਹੈ ਨਾ। ਬੀਬੀ ਕਿਵੇਂ ਦੀਆਂ ਗੱਲਾਂ ਕਰਦੀ ਹੈ, ਕਿਵੇਂ ਉਹਦੀ ਕੁਰਸੀ ਤੇ ਬੈਠ ਕੇ ਬਿਨਾਂ ਸੰਵਿਧਾਨਕ ਅਹੁਦੇ ਤੋਂ ਕੰਮਕਾਰ ਚਲਾ ਰਹੀ ਹੈ। ਆਪਦੇ ਪਤੀ ਨੂੰ ਉਹ ਪਾਕ ਪਵਿੱਤਰ ਸਾਫ਼ ਦੁੱਧ ਧੋਤਾ ਐਲਾਨ ਰਹੀ ਹੈ, ਉਹ ਆਪਣਾ ਫਰਜ਼ ਨਿਭਾ ਰਹੀ ਹੈ। ਇੱਕ ਪਾਸੇ ਉਪਿੰਦਰ ਕੌਰ ਆ, ਉਪਿੰਦਰ ਕੌਰ ਆਪਣਾ ਫਰਜ਼ ਨਿਭਾ ਰਹੀ ਹੈ, ਨਿਆਂ ਦੀ ਲੜਾਈ ਲੜ ਰਹੀ ਹੈ। ਤਾਂ ਇਧਰ ਜਿਹੜੇ ਹੈਗੇ ਨੇ ਜਨਾਬ ਜਾਖੜ ਹੋਰੀ, ਇਹਨਾਂ ਨੂੰ ਇੱਕੋ ਇੱਕ ਸਵਾਲ ਆ। ਬੜੇ ਵੈਸੇ ਪੜ੍ਹੇ ਲਿਖੇ ਲੀਡਰ ਆ, ਬੜੇ ਸ਼ਾਲੀਨ ਕਿਸਮ ਦੇ ਲੀਡਰ ਆ। ਮੈਂ ਚੰਦ ਲੀਡਰ ਪੰਜਾਬ ਦੀ ਰਾਜਨੀਤੀ ਦੇ ਜਿਨ੍ਹਾਂ ਤੋਂ ਨਿੱਜੀ ਤੌਰ ਤੇ ਪ੍ਰਭਾਵਿਤ ਆ, ਉਹਨਾਂ ਦੀ ਸ਼ਖਸੀਅਤ ਤੋਂ ਤਾਂ
ਜਾਖੜ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਆ, ਪਰ ਘੱਟੋ ਘੱਟ ਹੁਣ ਸਾਨੂੰ ਇੱਕ ਗੱਲ ਦਾ ਜਵਾਬ ਦੇਣ ਕਿ ਤੁਸੀਂ ਉੱਥੇ ਜਿਹੜਾ ਸਦਨ ਦੇ ਵਿੱਚ ਆਖਿਆ ਸੀਗਾ ਕਿ ਸਾਨੂੰ ਲਿਖ ਕੇ ਦਿਓ, ਅਸੀਂ ਸੀਬੀਆਈ ਨੂੰ ਜਾਂਚ ਦੇਵਾਂਗੇ, ਤੁਸੀਂ ਜਵਾਬ ਦਿਓ ਕਿ ਲਿਖਤੀ ਦੇਣ ਦੇ ਬਾਅਦ ਹੁਣ ਸੀਬੀਆਈ ਨੂੰ ਜਾਂਚ ਦੇ ਕੇ ਦਿਖਾਓ। ਤਾਂ ਜੀ ਤੁਸੀਂ ਇਸ ਬਹਾਨੇ ਆਮ ਆਦਮੀ ਪਾਰਟੀ ਤੇ ਖਾਸ ਤੌਰ ਤੇ ਜੇ ਵੇਖੀਏ ਅਕਾਲੀ ਤੇ ਭਾਜਪਾ ਤਿੰਨਾਂ ਨੇ ਕਾਂਗਰਸ ਤੇ ਜਿਵੇਂ ਜੁਆਇੰਟਲੀ ਨਿਸ਼ਾਨਾ ਵਿੰਨਿਆ, ਇਹਦੇ ਤੋਂ ਤੁਹਾਡੀ ਰਾਜਨੀਤਿਕ ਬਈ ਜਿਹੜੀ ਦਾਖ ਹੋ ਰਹੀ ਆ ਨਾ, ਉਹ ਪਤਾ ਲੱਗ ਗਈ ਕਿ ਤੁਹਾਡਾ ਤਿੰਨਾਂ ਦਾ ਨਿਸ਼ਾਨਾ ਕਾਂਗਰਸ ਸੀ। ਤੇ ਉਹਦੇ ਚ ਤੁਸੀਂ ਇਹ ਵੀ ਨਹੀਂ ਵੇਖਿਆ ਕਿ ਰਾਜਾ ਵੜਿੰਗ ਤੇ ਉਦਨ ਸਦਨ ਦੇ ਵਿੱਚ ਹੈ ਹੀ ਨਹੀਂ ਸੀ, ਉਹ ਤੇ ਖਟਖੜ ਕਲਾਂ ਦੇ ਵਿੱਚ ਸੀ। ਜੀ ਇਸ ਤੋਂ ਇਲਾਵਾ ਤੁਸੀਂ ਇਹ ਨਹੀਂ ਵੇਖਿਆ ਕਿ ਕਿਸੇ ਵੀ ਤਰੀਕੇ ਨਾਲ ਅਮਿਤ ਸ਼ਾਹ ਮੈਂਬਰ ਪਾਰਲੀਮੈਂਟਾਂ ਦੇ ਲਿਖਣ ਦੇ ਬਾਅਦ ਕਿਸੇ ਵੀ ਤਰ੍ਹਾਂ ਸੀਬੀਆਈ ਨੂੰ ਜਾਂਚ ਨਹੀਂ ਦੇ ਸਕਦੇ। ਤੁਹਾਨੂੰ ਸਪਸ਼ਟ ਕਰਨਾ ਚਾਹੀਦਾ ਹੈ, ਤੁਹਾਨੂੰ ਪੰਜਾਬੀਆਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਔਰ ਇਹ ਤਿੰਨੇ ਪਾਰਟੀਆਂ ਇੱਕੋ ਇੱਕ ਨਿਸ਼ਾਨਾ ਰੱਖੀ ਬੈਠੀਆਂ, ਕਾਂਗਰਸ ਤੇ ਕਾਂਗਰਸ ਤੇ ਕਾਂਗਰਸ। ਜੀ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਆਪ ਵੱਲੋਂ 16,000 ਰੈਲੀਆਂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਐਲਾਨ ਕਾਹਦਾ ਨਾਲ ਹੀ ਕੰਮ ਸ਼ੁਰੂ ਵੀ ਹੋ ਗਿਆ, ਮੈਂ ਦੇਖ ਰਿਹਾ ਪੋਸਟਾਂ ਲਗਾਤਾਰ ਸ਼ੋ ਹੋ ਰਹੀਆਂ ਨੇ। ਹਾਂਜੀ, ਗੱਲ ਇਹ ਹੈ ਗੁਰਪ੍ਰੀਤ, ਇਹਨਾਂ ਨੇ ਹੁਣ ਪ੍ਰਚਾਰ ਵਰਾ ਮਨਾਉਣਾ। ਇੱਕ ਤੇ ਹੈਗਾ ਨਾ ਕਿ ਚੋਣ ਵਰਾ, ਇੱਕ ਪ੍ਰਚਾਰ ਵਰਾ ਹੈ। ਇਹ ਪ੍ਰਚਾਰ ਵਰਾ ਤੁਸੀਂ ਦੇਖੋ ਨਾ, ਭਗਵੰਤ ਮਾਨ ਡੇਲੀ ਪ੍ਰੈਸ ਕਾਨਫਰੰਸ। ਅਰੇ ਇੱਕ ਪ੍ਰੈਸ ਕਾਨਫਰੰਸ ਪੰਜਾਬ ਦੇ ਉਸ ਮੀਡੀਆ ਨੂੰ ਵੀ ਸੱਦ ਕੇ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਦੁਸ਼ਮਣ ਮੰਨੀ ਬੈਠੇ ਹੋ। ਤੇ ਹੁਣ ਜੇ ਤੁਸੀਂ ਵੇਖੋਗੇ ਪ੍ਰਚਾਰ ਵਰਾ ਹੈ, ਜਿਹੜੇ ਅਮਨ ਅਰੋੜਾ ਹੈ ਇਹਨਾਂ ਦੇ ਸਟੇਟ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਆ ਕਿ ਅਸੀਂ 16,000 ਰੈਲੀਆਂ ਤੇ ਨੁੱਕੜ ਮੀਟਿੰਗਾਂ ਕਰਾਂਗੇ। ਤਾਂ ਉਹਦਾ ਮੰਤਵ ਕੀ ਹੋਏਗਾ? ਦੇਖੋ, ਸਰਕਾਰ ਦੇ ਵਰੇ ਹੁੰਦੇ ਆ 4, ਇੱਕ ਬਰਸ ਕੇ ਮੌਸਮ 4, ਪਾंचवा मौसम प्यार का। ਤਾਂ ਜਿਹੜਾ ਪੰਜਵਾਂ ਵਰਾ ਹੁੰਦਾ, ਜਦੋਂ 5 ਵਰੇ ਪੂਰੇ ਕਰੋਗੇ ਉਦੋਂ ਨੂੰ ਤੇ ਸਰਕਾਰ ਬਦਲ ਜਾਏਗੀ। ਯਾਨੀ ਪ੍ਰਾਪਤੀਆਂ ਜਿਹੜੀਆਂ ਗਣਾਈਆਂ ਜਾਂਦੀਆਂ ਹੁੰਦੀਆਂ, ਉਹ 4 ਸਾਲ ਕੰਪਲੀਟ ਹੋਣ ਤੋਂ ਬਾਅਦ ਗਣਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਤੁਹਾਡੇ ਕੋਲ 5ਵਾਂ ਸਾਲ ਤੇ ਜਿਹੜਾ ਹੈ ਉਹ ਜਦੋਂ ਮਾਰਚ ਚ ਪੂਰਾ ਕਰੋਗੇ, ਉਦੋਂ ਨੂੰ ਤੇ ਜਾਂ ਤੇ ਦੁਬਾਰਾ ਸਹੁੰ ਚੁੱਕੋਗੇ ਤੇ ਜਾਂ ਤੁਸੀਂ ਚੁੱਪ ਕਰਕੇ ਖੂੰਜੇ ਲੱਗ ਜਾਓਗੇ। ਗੱਲਾਂ ਦੋ ਹੋਣਗੀਆਂ। ਤਾਂ ਉਦੋਂ ਥੋੜੀ ਪ੍ਰਾਪਤੀਆਂ ਗਣਾਓਗੇ। ਤਾਂ ਪ੍ਰਾਪਤੀਆਂ ਗਣਾਉਣ ਦਾ ਤੇ ਮੌਸਮ ਆ ਗਿਆ। ਹੁਣ ਇਹ ਪ੍ਰਾਪਤੀਆਂ ਆਪਣੀਆਂ, ਦੇਖੋ ਪ੍ਰਾਪਤੀਆਂ ਗਣਾ ਵੀ ਸਕਦੇ ਆ ਕਿ 600 ਯੂਨਿਟ ਆ ਜੀ, ਸਾਡਾ ਹੈਲਥ ਬੀਮਾ ਹੈ ਜੀ, ਪਲਾਂਟ ਟਮਕਾ। ਮੈਂ ਕਹਿੰਦਾ ਕਿ ਪ੍ਰਾਪਤੀਆਂ ਗਿਣਾਓ, ਪਰ ਉਸ ਸੱਥ ਦੇ ਵਿੱਚ ਜਿੱਥੇ ਜਾ ਕੇ ਖੜ ਕੇ ਤੁਸੀਂ ਪ੍ਰਾਪਤੀਆਂ ਗਿਣਾਉਣੀਆਂ, ਫਿਰ ਉੱਥੇ ਲੋਕਾਂ ਨੂੰ ਬੋਲਣ ਦਾ ਵੀ ਮੌਕਾ ਦਿਓ। ਕੋਈ ਗੁਰਪ੍ਰੀਤ ਸੱਥ ਚੋਂ ਉੱਠ ਕੇ ਆਉਂਦਾ ਹੈ, ਕੋਈ ਹਰਪ੍ਰੀਤ ਸੱਥ ਚੋਂ ਉੱਠ ਕੇ ਆਉਂਦਾ ਹੈ, ਤਾਂ ਉਹਦਾ ਕਾਊਂਟਰ ਵੀ ਸੁਣੋ। ਜੇ ਤੁਸੀਂ ਕਹਿੰਦੇ ਹੋ ਕਿ 600 ਯੂਨਿਟ, ਤਾਂ ਤੁਸੀਂ ਇਹ ਵੀ ਜਵਾਬ ਦਿਓ ਕਿ ਕੀ ਤੁਸੀਂ 600 ਯੂਨਿਟ ਮਿੱਥ ਕੇ ਕਿਹਾ ਸੀ ਜਾਂ ਅਨਲਿਮਟਿਡ ਕਿਹਾ ਸੀ। ਹੈਲਥ ਬੀਮਾ ਇਹੋ ਜੀ ਹਾਲਤ ਆ ਕਿ ਅੱਜ ਇੱਕ ਪੱਤਰਕਾਰ, ਅਸੀਂ ਇੱਕ ਅਖਬਾਰ 'ਚ ਕੰਮ ਕਰਦੇ ਹੁੰਦੇ ਸੀ, ਪਹਿਰੇਦਾਰ 'ਚ, ਜਸਪਾਲ ਸਿੰਘ ਹੀਰਾਂ ਜੀ ਦੇ ਨਾਲ ਉਹਨਾਂ ਦੀ ਟੀਮ 'ਚ ਸੀ ਅਸੀਂ ਦੋਨੇ। ਉਹ ਵੀ ਯੰਗ ਸੀ ਉਸ ਟਾਈਮ ਤੇ ਮੈਂ ਵੀ ਯੰਗ ਸੀ। ਤੇ ਉਹਦਾ ਜਿਹੜਾ ਕੈਮਰਾਮੈਨ ਹੈ ਉਹਦਾ ਰਿਲੇਟਿਵ ਹੈ, ਹੁਣ ਅੱਜ ਕੱਲ ਉਹ ਚੈਨਲ ਚਲਾ ਰਿਹਾ, ਤੇ ਉਹ ਦੱਸ ਰਿਹਾ ਸੀ ਕਿ ਉਹ ਸ਼ੂਗਰ ਦੇ ਨਾਲ ਉਹਦਾ ਪੈਰ ਕੱਟਣਾ ਹੈ। ਉਹ ਕਹਿੰਦੇ ਕਦੇ ਇਸ ਹਸਪਤਾਲ ਕਦੇ ਉਸ ਹਸਪਤਾਲ ਜਾ ਰਹੇ ਆ, ਉਹ ਜਿਹੜੇ ਨਿੱਜੀ ਹਸਪਤਾਲ ਹੈ ਉਹ ਕਹਿੰਦੇ ਕਿ ਅਸੀਂ ਤੇ ਇੰਪੈਨਲਡ ਹੀ ਹੈ ਨਹੀਂ, ਅਸੀਂ ਨਹੀਂ ਇਲਾਜ ਕਰ ਸਕਦੇ। ਬਾਈ, ਇਲਾਜ ਅਸੀਂ ਤਦ ਕਰਾਂਗੇ ਜੇ ਪੈਸੇ ਹੈਗੇ ਤਾਂ। ਉਹ ਕਹਿੰਦੇ ਜਦੋਂ ਇਹਨਾਂ ਦੇ ਹੈਲਪਲਾਈਨ ਤੇ ਕਰਦੇ ਆ ਫੋਨ, ਉਹ ਕਹਿੰਦੇ ਜੀ ਵਾਕਿਆ ਇਹ ਗੱਲ ਤੇ ਮੰਨਦੇ ਆ ਅਸੀਂ ਕਿ ਕੁਝ ਇਲਾਜ ਜਿਹੜੇ ਆ ਉਹ ਇਸ ਦਾਇਰੇ ਤੋਂ ਬਾਹਰ ਹੈ, ਲਓ ਕਰ ਲਓ ਗੱਲ। ਤੇ ਤੁਸੀਂ ਕਹਿੰਦੇ 10 ਲੱਖ ਤੱਕ ਦਾ ਜਿਹੜਾ ਮਰਜ਼ੀ ਇਲਾਜ ਕਰ ਲਓ। ਮੈਂ ਤੁਹਾਨੂੰ ਪੱਤਰਕਾਰਤਾ ਦੇ ਖੇਤਰ 'ਚ ਮਿਸਾਲ ਦੇ ਦਿੱਤੀ ਆ ਕਿ ਯਾਨੀ ਸਵਾਦ ਤੇ ਤਦ ਆ ਕਿ ਤੁਸੀਂ ਪ੍ਰਾਪਤੀਆਂ ਦੱਸੋ, ਪਰ ਉਹਨਾਂ ਪ੍ਰਾਪਤੀਆਂ ਦਾ ਕਾਊਂਟਰ ਵੀ ਸੁਣੋ, ਫਿਰ ਆਊਗਾ ਮਜ਼ਾ। ਤੇ ਜੇ ਤੁਸੀਂ ਆਪਣੇ ਲਾਟੂ ਵਾਂਗੂ ਭੰਬੱਕੜ ਇਕੱਠੇ ਕਰ ਲੈਣੇ ਆ, ਜਿਵੇਂ ਮੀਂਹ ਪਏ ਤੋਂ ਨਿਕਲਦੇ ਆ, ਉਹਨਾਂ ਨੇ ਮੂਰਖਾਂ ਵਾਂਗੂ ਜਿੰਦਾਬਾਦ ਜਿੰਦਾਬਾਦ ਕਰ ਜਾਣਾ, ਭਾਵੇਂ ਕੋਈ ਆਸ਼ਕੀ ਦੇ ਕਿੱਸੇ ਸੁਣਾਵੇ ਤੇ ਭਾਵੇਂ ਕੋਈ ਝੂਠ ਬੋਲੇ ਕਿ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਕੁਛ ਨਹੀਂ ਹੋਇਆ, ਤੇ ਤੁਸੀਂ ਚੁੱਪ ਕਰਕੇ ਫਿਰ ਵੀ ਸੁਣੀ ਜਾਓ। ਤੇ ਫਿਰ ਤੇ ਛੱਬਾ ਖਾ ਰਿਹਾ, ਰੱਬਾ ਖਾ ਰਿਹਾ। ਤੇ ਜੇ ਇਦਾਂ ਆ ਕਿ ਖੁੱਲ੍ਹ ਖੁੱਲਾ ਖਾੜਾ ਲਾਓ ਤੇ ਨੌਜਵਾਨਾਂ ਨੂੰ ਵੀ ਸੁਣੋ, ਤੁਸੀਂ ਆਪਦੀ ਪ੍ਰਾਪਤੀ ਦੱਸੋ ਤੇ ਨੌਜਵਾਨ ਤੁਹਾਨੂੰ ਸ਼ੀਸ਼ਾ ਦਿਖਾਉਣ, ਕਾਊਂਟਰ ਕਰਨ, ਫਿਰ ਮਜ਼ਾ ਆ ਜਾ ਸੀ।
ਬਿਲਕੁਲ। ਫਿਰ 16,000 ਪੂਰੀਆਂ ਨਹੀਂ ਹੋਣੀਆਂ ਨਾ ਜੇਕਰ ਏਦਾਂ ਸਾਹਮਣੇ ਉਹ ਸੁਣਨ ਲੱਗ ਗਏ। ਅਗਲਿਆਂ ਨੇ ਇੱਕ ਜਗ੍ਹਾ ਬੋਲ ਕੇ ਅਗਲੀ ਜਗ੍ਹਾ ਵੀ ਜਾਣਾ ਹੈ। ਟਾਈਮ ਦਿੱਤਾ ਹੁੰਦਾ ਭਾਈ, ਉਹ ਸੁਣਨ ਲਈ ਵਿਹਲੇ ਥੋੜ੍ਹੀ ਨੇ। ਖੈਰ ਅੱਗੇ ਵਧੀਏ। ਐਸਪੀ ਉੱਤੇ ਲੱਗਿਆ ਜੀ ਰੇਪ ਦਾ ਦੋਸ਼। ਦੇਖੋ, ਇਹ ਮਾਮਲਾ ਹਾਈ ਕੋਰਟ ਗਿਆ। ਹਾਈ ਕੋਰਟ ਦੇ ਵਿੱਚ ਪੀੜਤਾ ਨੇ ਕਿਹਾ ਕਿ ਇੱਕ ਕੇਸ ਦੇ ਸਿਲਸਿਲੇ 'ਚ ਕਈ ਸਾਲ ਪਹਿਲਾਂ ਮੈਂ ਇਹਨੂੰ ਮਿਲੀ, ਫਿਰ ਸਾਡੀ ਮਤਲਬ ਕਿ ਨੇੜਤਾ ਹੋਈ। ਇਸਨੇ ਮੇਰਾ ਸ਼ੋਸ਼ਣ ਕੀਤਾ, ਫਿਰ ਸ਼ਾਦੀ ਦੇ ਨਾਂ ਤੇ ਡਰਾਮਾ ਕੀਤਾ ਤੇ ਉਸ ਤੋਂ ਬਾਅਦ 2 ਵਾਰੀ ਮੇਰਾ ਅਬੋਰਸ਼ਨ ਕਰਵਾ ਦਿੱਤਾ। ਤੇ ਉਦੋਂ ਮੈਨੂੰ ਪਤਾ ਲੱਗਿਆ ਕਿ ਇਹ ਤੇ ਪਹਿਲਾਂ ਵੀ ਵਿਆਹਿਆ ਜਦੋਂ ਇਹਦੀ ਪਹਿਲੀ ਪਤਨੀ ਨੇ ਕੋਠੀ ਵੇਚੀ। ਤਾਂ 15 ਦਾ ਹਿਸਾਬ ਲਾ ਲਓ ਇਹ ਮਾਮਲਾ ਹੈ ਤੇ 25 ਤੱਕ ਸ਼ਿਕਾਇਤ ਚੱਲੀ ਗਈ ਤੇ ਫਿਰ ਅੱਕ ਕੇ ਪੀੜਤਾ ਜਿਹੜੀ ਆ ਉਹ ਹਾਈ ਕੋਰਟ ਪਹੁੰਚੀ ਆ। ਤਾਂ ਤੁਸੀਂ ਹਿਸਾਬ ਲਾ ਲਓ, ਚਲੋ ਹੁਣ ਇਹ ਤੇ ਫੈਸਲਾ ਹੋਏਗਾ ਕਿ ਕੌਣ ਗਲਤ ਆ ਕੌਣ ਸਹੀ ਆ, ਉਹਦੇ ਕੋਰਟ ਦਾ ਹੁਣ ਜਾਂਚ ਦਾ ਵਿਸ਼ਾ ਹੈ। ਪਰ ਇੱਕ ਗੱਲ ਤੁਸੀਂ ਵੇਖੋ ਗੁਰਪ੍ਰੀਤ, ਕਿ ਪੁਲਿਸ ਦੇ ਖਿਲਾਫ ਜਦੋਂ ਸ਼ਿਕਾਇਤ ਹੁੰਦੀ ਆ ਤਾਂ ਪੁਲਿਸ ਦੀ ਜਾਂਚ ਕਿੱਡੀ ਤੇਜ਼ ਆ ਕਿ 2015 ਤੋਂ 25 ਤੱਕ ਜਾਂਚ ਹੀ ਚੱਲੀ ਗਈ। ਜਾਂਚ ਦੇ ਨਾਂ ਤੇ ਆਂਚ ਹੀ ਕੁਝ ਨਹੀਂ ਆਈ। ਤੇ ਹੁਣ ਇਹਨਾਂ ਨੇ ਲਿਖਤ ਹੀ ਦਿੱਤਾ ਹੈ ਕਿ 3 ਹਫ਼ਤਿਆਂ 'ਚ ਅਸੀਂ ਜਾਂਚ ਦਾ ਨਤੀਜਾ ਕੱਢ ਦਿਆਂਗੇ। ਮਤਲਬ ਕਿ ਜੇ ਤੁਹਾਡੇ ਕੋਲ ਕੋਈ 2-4 ਲੱਖ ਰੁਪਈਆ ਹਾਈ ਕੋਰਟ ਸੁਪਰੀਮ ਕੋਰਟ ਜਾਣ ਜੋਗਾ ਨਹੀਂ ਹੈਗਾ ਤੇ ਤੁਹਾਡੀ ਜਾਂਚ ਨੂੰ ਕੁਝ ਵੀ ਹੋ ਸਕਦਾ ਹੈ। ਉਹਨੂੰ ਟਾਈਫਾਈਡ ਵੀ ਹੋ ਸਕਦਾ, ਉਹਨੂੰ ਟੀਬੀ ਵੀ ਹੋ ਸਕਦੀ ਆ। ਬਿਲਕੁਲ, ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।